अस्सलाम वालेकुम, सत श्री अकाल, प्रणाम दोस्तों। ਅਸੀਂ ਅੱਜ ਪਹੁੰਚੇ ਹਾਂ ਜੀ ਬੇਰਾ ਇੰਟਰਚੇਂਜ ਤੇ ਸਾਡਾ ਅੱਜ ਦਾ ਵਲੌਗ ਜਿਹੜਾ ਇਹ ਹਸਨ ਅਬਦਾਲ ਪੰਜਾ ਸਾਹਿਬ ਤੱਕ ਜਾਏਗਾ। ਉਸ ਤੋਂ ਬਾਅਦ ਇਸਲਾਮਾਬਾਦ ਵਾਪਸੀ। ਸਾਡੇ ਨਾਲ ਸਰਦਾਰ ਜੁੜੇ ਹੋਏ ਆ ਜੀ। ਇਹ ਵੇਖੋ ਜੀ, ਸੋਨੀ ਭਾਈ, ਮਨੀਰ ਭਾਈ ਸਾਡੇ ਨਾਲ ਆ ਜੀ। ਤੇ ਅੱਜ ਦਾ ਵਲੌਗ कैसा रहेगा बड़ा मनीर भाई? देखो जी, बहुत शानदार इस करके भी रहेगा कि अपने नाल बुजुर्ग भी है, हाँ जी, अपने नाल जवान भी है, हाँ जी, लेकिन बुजुर्गों ਦੇ ਵੀ ਦਿਲ ਜਵਾਨ ਹੀ ਹੈ, ਦਿਲ ਜਵਾਨ ਹੀ ਆ ਤੇ ਬਹੁਤ ਵਧੀਆ। ਔਰ ਆਪਾਂ ਬੜਾ ਇੰਜੋਏ ਕਰਾਂਗੇ। ਦੇਖੋ ਜੀ, ਇੱਕ ਬੜਾ ਪਵਿੱਤਰ ਸਥਾਨ ਹੈ ਸਿੱਖ ਕਮਿਊਨਿਟੀ ਲਈ ਔਰ ਸਾਡੇ ਲਈ ਵੀ, ਗੁਰਦੁਆਰਾ ਪੰਜਾ ਸਾਹਿਬ। ਅਸੀਂ ਉੱਥੇ ਜਾ ਰਹੇ ਹਾਂ, ਉੱਥੇ ਦਰਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਵਰਲਡਸ ਦੀ ਮੋਸਟ ਬਿਊਟੀਫੁਲ ਕੈਪੀਟਲ ਇਸਲਾਮਾਬਾਦ ਦੇ ਵਿੱਚ ਫਿਰ ਅਸੀਂ ਰਾਤ ਨੂੰ ਸਟੇ ਕਰਾਂਗੇ ਔਰ ਬਹੁਤ ਵਧੀਆ ਹੋਏਗਾ। ਮੁਨਾਲ ਮਿਸ ਕਰਾਂਗੇ। ਹਾਲ ਦੋਗੇ ਅਸੀਂ ਮੁਨਾਲ ਮਿਸ ਕਰਾਂਗੇ, ਲੇਕਿਨ ਮੁਨਾਲ ਦੀ ਕਸਰ ਅਸੀਂ ਕੋਸ਼ਿਸ਼ ਕਰਾਂਗੇ ਰਾਤ ਨੂੰ ਦੇਸ਼ ਪਰਦੇਸ਼ ਤੇ ਜਾ ਕੇ ਕੱਢਣ ਦੀ। ਅੱਛੀ ਚੀਜ਼ ਹੈ, ਇੱਕ ਆਪਣੀ ਚੀਜ਼ ਸੀ। ਆਪਾਂ ਜੱਟਾਂ ਦੀ ਗੱਲ ਕਰ ਰਹੇ ਸੀ ਔਰ ਆ ਜਿਹੜਾ ਸਰਵਾੜ ਹੈ, ਸਰਕਰੇ ਕਾਨਿਆਂ ਦੀ, ਇਹਨਾਂ ਦੇ ਰੱਸੇ ਵੱਟੇ ਜਾਂਦੇ ਔਰ ਕੁਦਰਤੀ ਅਸੀਂ ਇਸ ਏਰੀਏ ਚੋਂ ਗੁਜ਼ਰ ਰਹੇ ਹਾਂ ਜਿੱਥੇ ਅੱਗੇ ਟਿੱਲਾ ਜੋਗੀਆਂ ਦੇ ਕਰੀਬ ਤੋਂ ਗੁਜ਼ਰਨਾ ਕਿ ਰਾਂਝਾ ਜਦੋਂ ਜਾਂਦਾ ਬਾਲਨਾਥ ਜੋਗੀ ਦੇ ਕੋਲ ਤਾਂ ਉੱਥੇ ਜਾ ਕੇ ਫਿਰ ਉਹਨੂੰ ਦੱਸਦਾ ਤਾਂ ਜੋਗੀ ਉਹਨੂੰ ਕਹਿੰਦਾ ਤੈਨੂੰ ਆਹ ਕਰਨਾ ਪੈਣਾ। ਤਾਂ ਉਹਦਾ ਜਵਾਬ ਚ ਉਹ ਕਹਿੰਦਾ ਕਿ ਨਾਥਾ ਜਿਉਂਦਿਆਂ ਮਰਨ ਹੈ ਖਰਾ ਔਖਾ। ਇਹ ਤਾਂ ਏਦਾਂ ਬਦਲ ਜਾਂਦਾ ਜਿੰਦਾ ਹੀ ਮਰ ਜਾਏ। ਸਾਥੋਂ ਇਹ ਨਾ ਵੈਦੇ ਹੋਵਣੇ ਨੀ, ਅਸੀਂ ਜੱਟ ਹਾਂ ਨਾੜੀਆਂ ਕਰਨ ਵਾਲੇ, ਅਸਾਂ ਕਚਕਰੇ ਨਹੀਂ ਪਰੋਵਣੇ ਨੀ, ਸਾਥੋਂ ਖੱਪਰੀ ਨਾਦ ਨਾ ਜਾਣ ਸਾਂਭੇ, ਅਸਾਂ ਢੱਗੇ ਹੀ ਅੰਤ ਨੂੰ ਜੋਵਣੇ ਨੀ, ਤੇ ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ ਕੇ ਚੋਵਣੇ ਨੀ। ਫਿਰ ਰੰਨ ਦੀ ਖਾਤਰ ਮੈਂ ਤੇਰੇ ਕੋਲ ਆਇਆ, ਤੂੰ ਕਹਿੰਦਾ ਔਰਤਾਂ ਦੇ ਕਰੀਬ ਨਹੀਂ ਜਾਣਾ, ਵੀ ਤੈਨੂੰ ਮੈਂ ਬੰਨ ਕੇ ਚੋਣਾ। ਏਦਾਂ ਦਾ ਗੁਰੂ ਮੈਂ ਆਇਆ ਆਪਣੇ ਮਸਲੇ ਲਈ, ਤੂੰ ਮੈਨੂੰ ਅੱਗੋਂ ਨਵੀਆਂ ਘੜੀਆਂ ਦਿੰਦਾ। ਹੈ ਕਿ ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ ਕੇ ਚੋਵਣੇ ਨੀ, ਤੇ ਰੰਨਾਂ ਦੇਣ ਗਾਲੀ ਤੇ ਅਸੀਂ ਚੁੱਪ ਰਹੀਏ, ਐਡੇ ਸਬਰ ਦੇ ਪੈਰ ਕਿਸ ਤੋਂ ਬਣੇ ਨੇ। ਏਦਾਂ ਇਹ ਸਾਡੇ ਕੋਲ ਐਡਾ ਸਬਰ ਨਹੀਂ ਹੋਣਾ। ਸੰਤੂ ਕੋ ਸਿੱਧਾ ਜਿਹਾ ਫਾਰਮੂਲਾ ਦੱਸ ਇਸ ਚੀਜ਼ ਦਾ, ਔਰ ਫਿਰ ਲਾਇਆ ਉਹਨੇ ਫਾਰਮੂਲਾ, ਲੈ ਗਿਆ ਕੱਢ ਕੇ। ਜੱਟਾਂ ਵਾਲਾ ਲਾਇਆ ਨਾ। ਹੁਣ ਕੁਦਰਤੀ ਅਸੀਂ ਉਸ ਏਰੀਏ ਚੋਂ ਆ, ਬਿਲਕੁਲ ਨਾਲ ਹੀ ਮਿਡ ਰਾਂਝਾ ਪਿੰਡ ਹੈ ਰਾਂਝੇ ਦਾ, ਇੱਥੋਂ ਅਸੀਂ ਉਹਦੇ ਕਰੀਬ ਤੋਂ ਗੁਜ਼ਰੇ ਆ। ਤਾਂ ਅੱਗੇ ਸਾਰਾ ਏਰੀਆ ਉਹੀ ਹੈ ਔਰ ਇਹ ਜੱਟਾਂ ਦੀ ਸਬ ਕਾਸਟ ਹੈ। ਇਹ ਬੇਸਿਕਲੀ ਇਸ ਏਰੀਏ ਨੂੰ ਗੋਂਦਲਵਾਰ ਦਾ ਏਰੀਆ ਕਿਹਾ ਜਾਂਦਾ। ਗੋਂਦਲਾਂ ਦੇ ਬਾਰੇ ਚ ਕਿਹਾ ਜਾਂਦਾ ਕਿ ਗੋਂਦਲ ਜਿਹੜੇ ਸੀ ਇਹ ਮੁਸਲਮਾਨ ਹੋਏ ਬਾਬਾ ਫਰੀਦ ਜੀ ਨੂੰ ਦੇਖ ਕੇ, ਔਰ ਬਾਬਾ ਫਰੀਦ ਜੀ ਦੇ ਕਹਿਣ ਦੇ ਉੱਤੇ ਹੀ ਇਹ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਆ ਕੇ ਆਬਾਦ ਹੋਏ। ਔਰ ਇਸ ਗੋਂਦਲਬਾਰ ਦੇ ਏਰੀਏ ਦੇ ਵਿੱਚ ਡਿਸਟ੍ਰਿਕਟ ਮੰਡੀ ਬਹਾਉਦੀਨ ਦਾ ਥੋੜਾ ਜਿਹਾ ਏਰੀਆ, ਡਿਸਟ੍ਰਿਕਟ ਸਰਗੋਦਾ ਦਾ ਔਰ ਹਾਫਜ਼ਾਬਾਦ ਦਾ। ਇਹਨਾਂ ਦਾ ਬੋਲੀ ਦਾ ਡਾਇਲੈਕਟ ਬਿਲਕੁਲ ਜਿੱਦਾਂ ਉਹ ਜਾਂਗਲੀ, ਜਟਕੀ, ਝੰਗਵੀ ਬੋਲੀ ਹੈ ਨਾ, ਇਹਦੇ ਆਵੇਂ ਨਾ ਉਹ ਕੀ ਕਰਦਾ ਪਿਆ ਹੈ, ਤੋ ਇਹ ਇਸ ਕਿਸਮ ਦੀ ਇਹ ਬੋਲੀ ਬੋਲੀ ਜਾਂਦੀ ਹੈ। ਬੜਾ ਖੂਬਸੂਰਤ, ਬੜਾ ਫਰਟਾਈਲ ਏਰੀਆ। ਇੱਕ ਇਸ ਸਾਈਡ ਦੇ ਉੱਤੇ ਔਰ ਇਸ ਸਾਈਡ ਦੇ ਉੱਤੇ ਤੁਸੀਂ ਦੇਖੋਗੇ ਸਿਟਰਸ ਫਰੂਟ ਕਾਫੀ ਹੈ। ਦੁਆਬੀ ਸਾਡੇ ਅੰਗ ਹੈ। ਫਿਰ ਝੰਗ ਦੇ ਵਿੱਚ ਬਕਾਇਦਾ ਬੋਲੀ, ਉਹਨੂੰ ਝੰਗਵੀ ਬੋਲੀ ਕਿਹਾ ਜਾਂਦਾ। ਇਸ ਗੋਂਦਲਬਾਰ ਦੇ ਏਰੀਏ ਦੇ ਵਿੱਚ ਉਹਨੂੰ ਜਟਕੀ ਜਾਂ ਜੰਗਲੀ ਪੰਜਾਬੀ ਕਿਹਾ ਜਾਂਦਾ। ਮਿੰਟ ਗੁਮਰੀ ਵਾਲੇ ਪਾਸੇ ਵੀ ਉਹ ਬੋਲੀ ਜਾਂਦੀ। ਜਿੱਥੋਂ ਦਾ ਖੁਸ਼ਵੰਤ ਸਿੰਘ ਸੀ ਖੁਸ਼ਾਬ ਵੱਲ, ਉਧਰ ਉਹ ਛਛਵੀ ਜਾਂ ਛਛਰੀ ਬੋਲੀ ਬੋਲੀ ਜਾਂਦੀ ਖੁਸ਼ਾਬ ਦੀ। ਫਿਰ ਮੁਲਤਾਨ ਦੇ ਵਿੱਚ 3 ਡਾਇਲੈਕਟ ਹੈ, ਰਿਆਸਤੀ ਵੀ ਬੋਲੀ ਜਾਂਦੀ, ਮੁਲਤਾਨੀ ਬੋਲੀ ਜਾਂਦੀ, ਸਰਾਇਕੀ ਬੋਲੀ ਜਾਂਦੀ। ਔਰ ਸਾਊਥ ਪੰਜਾਬ ਦੇ ਸਾਰੇ ਏਰੀਏ ਦੇ ਵਿੱਚ ਜਿਹੜੀ ਹੈ ਫਿਰ ਉਹ ਸਰਾਇਕੀ ਬੋਲੀ ਬੋਲੀ ਜਾਂਦੀ ਹੈ। ਹੁਣ ਜਿੱਦਾਂ ਹੀ ਅਸੀਂ ਇਹਦੇ ਤੋਂ ਦਰਿਆ ਚਨਾਬ ਨੂੰ ਕ੍ਰਾਸ ਕਰਨਾ, ਅੱਗੇ ਪੋਠੋਹਾਰੀ ਹੈ। ਪੋਠੋਹਾਰੀ ਵੀ ਪੰਜਾਬੀ ਦਾ ਇੱਕ ਡਾਇਲੈਕਟ ਹੈ। ਇੱਕ ਬਹੁਤ ਵੱਡੇ ਸ਼ਾਇਰ ਹੋਏ, ਤੁਸੀਂ ਸੁਣਿਆ ਹੋਵੇਗਾ, ਪ੍ਰੋਫੈਸਰ ਮੋਹਨ ਸਿੰਘ ਜੀ, ਉਹ ਇੱਥੇ ਪੋਠੋਹਾਰ ਦੇ ਰਹਿਣ ਵਾਲੇ ਸੀ। ਇੱਥੋਂ ਮਾਈਗ੍ਰੇਟ ਕਰਕੇ ਗਏ। ਜਿਸਨੇ ਹੱਥਾਂ ਮੇਰਿਆਂ ਤੇ ਰੰਗ ਜਮਾਣਾ, ਉਹ ਮਹਿੰਦੀ ਦਾ ਬੂਟੜਾ ਹੈ ਅਜੇ ਅਯਾਣਾ, ਜਿਸ ਦੇ ਚਿੱਟੇ ਦੰਦ ਦਾ ਮੈਂ ਚੂੜਾ ਪਾਣਾ, ਉਹ ਹੱਥਣੀ ਵਿੱਚ ਬੇਲਿਆਂ ਵਤੇ ਅਲਬੇਲੀ, ਸਾਲੇ ਮੋਤੇ ਕਾਲੀਏ ਮੈਂ ਅਜੇ ਨਾ ਵੇਲੀ, ਅਜੇ ਨਾ ਆਪਣੇ ਵੀਰ ਦੀ ਮੈਂ ਘੋੜੀ ਗਾਈ, ਜੋ ਚਰਵਾਈ ਲਈ ਨਾ ਵਾਗ ਫੜਾਈ, ਅਜੇ ਨਾ ਭਾਬੀ ਆਪਣੀ ਨੂੰ ਮੈਂ ਝਾਤ ਬੁਲਾਈ, ਨਾ ਮੈਂ ਪੀਂਗਾ ਝੂਟੀਆਂ ਨਾ ਸਾਵੇਂ ਖੇਲੀ, ਸਾਲੇ ਮੋਤੇ ਕਾਲੀਏ ਮੈਂ ਅਜੇ ਨਾ ਵੇਲੀ, ਹੰਝੂ ਮੇਰੇ ਰਾਖਵੇਂ ਅਨਵੰਡੀਆਂ ਆਹੀਂ, ਸੈਕਣ ਮੇਰੇ ਦੀਵਿਆਂ ਤਾਈ ਖਨਗਾਹੀਂ, ਅੱਖਾਂ ਅਜੇ ਨਾ ਮੇਰੀਆਂ ਲੱਗੀਆਂ ਨੇ ਰਾਹੀਂ, ਨਾ ਮੈਂ ਆਪਣੇ ਹਾਣ ਦਾ ਕੋਈ ਚੁਣਿਆ ਬੇਲੀ, ਸਾਲੇ ਮੋਤੇ ਕਾਲੀਏ ਮੈਂ ਅਜੇ ਨਾ ਵੇਲੀ। ਉਹ ਆਪਣਾ ਨਾਜ਼ਰ ਜੀ, ਇੱਥੇ ਤਾਂ ਰਸ਼ ਬਹੁਤ ਹੋਣਾ,
ਆ ਬੇਰੇ ਰਸ਼ ਬਹੁਤ ਅੱਜ ਕੱਲ ਪੈਂਦਾ ਇੱਥੇ ਤਾਂ ਜਗ੍ਹਾ ਹੀ ਨਹੀਂ ਮਿਲਦੀ ਨਾ ਵਾਸ਼ਰੂਮਾਂ ਚ ਨਾ। ਇਹ ਦੇਖੋ ਜੀ ਇਹ ਇੱਕ ਸਾਡਾ ਸਟਾਪ ਓਵਰ ਹੈ ਔਰ ਇੱਥੇ ਤੁਹਾਨੂੰ ਬਿਲਕੁਲ ਇਦਾਂ ਦੀ ਇੱਕ ਸ਼ਹਿਰ ਪੂਰਾ ਬਣਿਆ ਹੋਇਆ ਮੋਟਰਵੇ ਦੇ ਉੱਤੇ ਨਾ। ਹਰ ਤਰ੍ਹਾਂ ਦਾ ਖਾਣ ਪੀਣ, ਰੈਸਟ ਏਰੀਆਜ਼, ਟਾਇਲਟਸ। ਰਾਤ ਨੂੰ ਤੇ ਨਜ਼ਰ ਇੰਨਾ ਰਸ਼ ਪਿਆ ਹੁੰਦਾ ਕਿ ਭਰ ਕੇ ਮੈਂ ਕਹਿੰਦਾ ਛਾ ਗਿਆ ਤੂੰ। ਲਵ ਯੂ ਅੱਗੋਂ ਕਹੀਦਾ ਲਵ ਯੂ ਟੂ। ਲਵ ਯੂ ਟੂ ਹਾਂ। ਹੋ ਗਿਆ ਜੀ ਟਰੱਕ ਭਰ ਕੇ ਹੈ। ਆ ਲਓ ਜੀ ਹੁਣ ਉੱਤਰ ਲੱਗੇ ਥੱਲੇ ਆਓ ਜੀ ਭੇਰਾ ਇੰਟਰਚੇਂਜ ਤੇ ਰੌਣਕਾਂ। ਆ ਜਾਓ ਕੁੜੀਓ ਤੁਸੀਂ ਵੀ, ਤੁਸੀਂ ਨਹੀਂ ਬੋਲੀਆਂ ਕੁਝ ਵੀ। ਹਾਂ ਇੱਥੇ ਆ ਕੇ ਜੀ ਇਸ ਤਰ੍ਹਾਂ ਹੀ ਲੱਗਦਾ ਕਿ ਬੰਦਾ ਕੋਈ ਹੋਰ ਦੁਨੀਆ 'ਚ ਆ ਗਿਆ। ਨਾਜਰ ਨੂੰ ਹੋ ਰਹੀ ਸੀ ਚਾਹ ਦੀ ਤਲਬ ਮੈਨੂੰ ਲੱਗਦਾ। ਹਾਂ ਇਹਨੇ ਕਿਹਾ ਵੀ ਹੁਣ ਲਾਈਏ ਵਾਹ 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 ਚੱਕਰ ਮੱਕਰ ਥੱਲੇ। ਨਹੀਂ ਮੈਂ ਕਿਹਾ ਜਰਾ ਥੋੜਾ ਜਿਹਾ ਆਹ ਨਹੀਂ ਚੰਗੀ ਗੱਲ ਹੈ, ਚੰਗੀ ਗੱਲ ਹੈ। ਵੈਸੇ 2 ਮਿੰਟ ਆਪਾਂ ਇਹਨਾਂ ਨੂੰ ਨਾ ਕਲਰ ਕਾਰ ਵਾਲੇ 'ਚ ਵੀ ਰੋਕਣਾ, ਉੱਥੇ ਵੀ ਰੋਕਾਂ। ਹਾਂ ਉਹ ਜ਼ਰਾ ਦੇਖਣ ਵਾਲੀ ਚੀਜ਼ ਹੈ। ਪ੍ਰਾਹੁਣਿਆਂ ਨੂੰ ਸੀ ਮਾਰ ਤੇ ਲੈ ਕੇ ਚੱਲੇ। ਇੱਥੋਂ ਦੀ ਚਾਹ ਬੜੀ ਵਧੀਆ ਹੁੰਦੀ ਹੈ ਜੀ ਸੀ ਮਾਰ ਦੀ। ਨਾਲੇ ਕੋਈ ਲੱਤਾਂ ਲੁੱਤਾਂ ਖੁੱਲ ਜਾਣਗੀਆਂ। ਕੀ ਖਿਆਲ ਆ? ਮੇਨ ਤਾਂ ਇਹ ਯਾਰ ਖੁੱਲ ਜਾਣੀ ਲੱਤਾਂ ਠੀਕ ਰਹਿਣਗੀਆਂ, ਸਹੀ ਗੱਲ ਆ, ਨਹੀਂ ਤਾਂ ਜੁੜ ਜਾਂਦੀਆਂ। ਜੁੜ ਜਾਂਦੀਆਂ। ਹਾਂ 3 ਘੰਟੇ ਸਫ਼ਰ ਕੀਤਾ। ਹਾਂ ਤਕਰੀਬਨ। ਹਾਂ ਸਹੀ ਬਾਤ। ਲਓ ਜੀ ਹੁਣ ਅਸੀਂ ਜਾ ਰਹੇ ਹਾਂ ਭਾਈ ਮਨੀਰ ਅੱਗੇ ਤੇ ਜਾ ਰਹੇ ਹਾਂ। ਇਹ ਏਰੀਆ ਵੀ ਤੁਹਾਨੂੰ ਦਿਖਾ ਦਈਏ। ਸੀਮੈਂਟ ਦੀ ਚਾਹ ਜਿਹੜੀ ਨਾ ਵਧੀਆ ਹੁੰਦੀ ਆ, ਉਹ ਵੀ ਹੁਣ ਤੁਹਾਨੂੰ ਦਿਖਾਣੇ ਆ। ਸ਼ਾਰਟ ਜਿਹਾ ਇੱਕ ਰਸਤਾ, ਉਹਨੂੰ ਬਾਬੂਸਰ ਟਾਪ ਕਹਿੰਦੇ। ਬਾਬੂਸਰ ਟਾਪ ਤੋਂ ਹੋ ਕੇ ਅਸੀਂ ਜਾਵਾਂਗੇ। ਬਹੁਤ ਸੋਹਣਾ, ਬਹੁਤ ਸੋਹਣਾ। ਹਾਂ ਹਾਂ ਕਿਉਂ ਨਹੀਂ ਜੀ, ਬੜਾ ਦੇਖਣ ਵਾਲਾ ਜ਼ਰੂਰ ਲੈ ਕੇ ਜਾਓ। ਉੱਥੇ ਗਿਲਗਿਤ ਆਂਦੇ, ਉਹ ਜਿਹੜੀ 올ਡ ਸਿਵਲਾਈਜੇਸ਼ਨ ਹੈ, ਗਿਲਗਿਤ ਬਲਟਿਸਤਾਨ ਦਾ ਏਰੀਆ, ਅਤਾਬਾਦ ਲੇਕ, ਚਾਈਨਾ ਬਾਰਡਰ, ਹੁੰਜ਼ਾ ਵੈਲੀ, ਕਮਾਲ ਹੈ। 1100 ਸਾਲ ਪੁਰਾਣਾ ਕਿਲਾ। ਮੇਰਾ ਵਲੌਗ ਹੈ, ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ, ਬਹੁਤ ਦੇਖਣ ਵਾਲਾ। ਅਲਤੀਫ ਫੋਰਟ। ਕੋਈ ਕਰੀਮ ਕਰੂਮ ਲੈਣੀ ਆ ਜੀ? ਕੋਈ ਲੱਭ ਜੇ ਵੈਸਲੀਨ ਲੈਣੀ ਆ? ਚਲੋ ਠੀਕ ਹੈ। ਹਾਂ ਠੀਕ ਹੈ ਠੀਕ ਹੈ। ਮੁਸ਼ਕਿਲ ਹੀ ਚੱਲ ਚੰਗੀ ਰਹੀ ਹੁੰਦੀ ਆ। ਕਿ ਬੰਦ ਹੋ ਗਈ? ਹਾਂ ਬਾਈ ਕਿਹੜੀ ਚਾਹ ਲੈਣੀ ਆ ਭਾਈਆ ਨਾ? ਇਹਨਾਂ ਕੋਲ ਕਾਰਡੀਮਮ ਲੈਣੇ ਆ ਜਾਂ ਕੜਕ ਲੈਣੇ ਆ? ਪੁੱਛ ਲੈਣੇ ਉਹਨਾਂ ਨੂੰ। ਕਾਰਡੀਮਮ ਚ ਚੀਨੀ ਜ਼ਿਆਦਾ ਹੁੰਦੀ, ਜ਼ਰਾ ਕੜਕ ਚ ਥੋੜੀ ਘੱਟ ਹੁੰਦੀ ਹੈ। ਹਾਂ ਕੜਕ ਨਹੀਂ ਹੈ, ਉਹਦੀ ਚੀਨੀ ਬਹੁਤ ਜ਼ਿਆਦਾ ਹੁੰਦੀ ਹੈ। ਇੱਥੇ ਅਸੀਂ ਲਾਜ਼ਮੀ ਰੁਕੀਦਾ ਜੀ। ਇਹ ਬੜਾ ਸੋਹਣਾ ਵਿਊ ਇੱਥੇ ਆਂਦਾ ਔਰ ਬੜੀ ਦੇਖਣ ਵਾਲੀ ਚੀਜ਼ ਹੈ। ਬੜਾ ਨੈਚੁਰਲ এনवायरमेंट ਹੈ। ਇਹਦਾ ਲੈਂਡਸਕੇਪ ਬਹੁਤ ਅੱਛਾ, ਬਹੁਤ ਸੋਹਣਾ। ਬੜੀ ਅੱਛੀ ਲਿਖੀ ਜਾਂਦੀ ਤੁਹਾਡੇ ਪੰਜਾਬ 'ਚ ਨਾ, ਬਹੁਤ ਸੋਹਣੀ ਪੋਇਟਰੀ ਲਿਖੀ ਜਾਂਦੀ। ਹਾਏ ਮੈਨੂੰ ਕੁੱਖ ਵਿੱਚ ਨਾ ਮਾਰੋ, ਦੁਨੀਆ ਦੇਖਣ ਦਾ। ਪਹਾੜੀ ਦੇਖੋ ਹੁਣ ਪਹਿਲੇ। ਭਾਈ ਮਨੀਰ ਥੋੜਾ ਜਿਹਾ ਇਹਨਾਂ ਦੇ ਬਾਰੇ ਵੀ ਦੱਸਿਓ, ਪਹਾੜੀਆਂ ਦੇ ਬਾਰੇ ਵੀ। ਹਾਂ ਮੈਂ ਦੱਸ ਰਿਹਾ ਸੀ ਕਿ ਇਹ ਇਸ ਟਾਈਮ ਅਸੀਂ ਡਿਸਟ੍ਰਿਕਟ ਚਕਵਾਲ ਦੇ ਵਿੱਚ ਆ ਔਰ ਇਹਨੂੰ ਕੱਲਰ ਕਹਾਰ ਦਾ ਏਰੀਆ ਕਿਹਾ ਜਾਂਦਾ ਔਰ ਇਹਦੇ ਬਿਲਕੁਲ ਨਾਲ ਹੀ ਵਰਲਡ ਸੈਕੰਡ ਲਾਰਜੈਸਟ ਸਾਲਟ ਮਾਈਨ ਹੈ ਔਰ ਇਹਦੇ ਅਗਰ ਇਹ ਸਾਰਾ ਪੋਠੋਹਾਰ ਦਾ ਏਰੀਆ ਇਹਨੂੰ ਕਹਿੰਦੇ, ਜਿੱਥੋਂ ਦੇ ਹੋਏ ਆਪਣਾ ਮਨਮੋਹਨ ਸਿੰਘ ਜੀ ਵੀ ਇਸ ਏਰੀਏ ਦੇ ਜੇਲਮ ਦੇ ਸੀ। ਫਿਰ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਵੀ ਇਸ ਏਰੀਏ ਦੇ ਸੀ। ਇੰਦਰ ਕਮਾਲ ਗੁਜਰਾਲ ਜੀ ਦਾ ਵੀ ਇਹੀ ਏਰੀਆ ਸੀ। ਹਾਂ ਉਹ ਇੱਥੇ ਆ ਕੇ ਗਏ। ਇਹਦੇ ਤੋਂ ਅਗਰ ਲੈਫਟ ਵੱਲ ਚਲੇ ਜਾਂਦੇ ਅਸੀਂ ਖੁਸ਼ਾਬ ਵੱਲ, ਤਾਂ ਉਹ ਹੈ ਆਪਣਾ ਖੁਸ਼ਵੰਤ ਸਿੰਘ ਜੀ ਦਾ ਏਰੀਆ। ਹਾਂ ਤਾਂ ਇਹ ਬਹੁਤ ਸੋਹਣਾ। ਅਸੀਂ ਕੋਈ ਇਹ 12-14 ਕਿਲੋਮੀਟਰ ਦੀ ਚੜ੍ਹਾਈ ਦੇ ਵਿੱਚ ਕਾਫੀ ਹਾਈਟ ਦੇ ਉੱਤੇ ਅਸੀਂ ਚਲੇ ਜਾਣਾ। ਇਹ ਬੜਾ ਜੀ ਜੀ ਇਸਲਾਮਾਬਾਦ ਨੂੰ ਵੈਲੀ ਕਿਹਾ ਜਾ ਸਕਦਾ। ਹਾਂ ਕਿਉਂਕਿ ਉਹਦੇ 4 ਚਫੇਰੇ ਮਰਗਲਾ ਹਿਲਸ ਨੇ ਔਰ ਉਹਨਾਂ ਦੇ ਵਿੱਚ ਉਹ ਵਸਿਆ ਹੋਇਆ ਸ਼ਹਿਰ ਹੈ। ਬਹੁਤ ਖੂਬਸੂਰਤ ਹੈ। ਵਨ ਆਫ ਦੀ ਬੈਸਟ ਬਿਊਟੀਫੁਲ ਕੈਪੀਟਲ ਜਿਹੜਾ ਇਸਲਾਮਾਬਾਦ ਹੈ। ਹੁਣ ਸਾਨੂੰ ਵੈਸੇ ਫੀਲ ਨਹੀਂ ਹੋ ਰਹੀ, ਲੇਕਿਨ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਕਿੰਨਾ ਜ਼ੋਰ ਲੱਗ ਰਿਹਾ ਔਰ ਅਸੀਂ ਬੜੀ ਸਿੱਧੀ ਚੜ੍ਹਾਈ ਚੜ੍ਹ ਰਹੇ ਹਾਂ। ਹਾਂ
ਇਹ ਦੇਖੋ ਨਾ ਕੁਝ ਬਣਾਏ ਜਿਨ੍ਹਾਂ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਉਹਨਾਂ ਲਈ ਬਣਾਇਆ ਹੋਇਆ। ਲਓ ਜੀ ਸਾਡੇ ਪ੍ਰਾਹੁਣੇ ਇੰਜੋਏ ਕਰ ਰਹੇ ਆ ਹਾਂਜੀ ਮੋਟਰਵੇ ਦੇ ਸਫ਼ਰ ਨੂੰ। ਤੇ ਆਓ ਵੇਖੋ ਪਿੱਛੇ ਪੁਰਾਣੇ ਦੱਸਣ ਵੀ ਇਹਨਾਂ ਨੂੰ ਮੋਟਰਵੇ ਕੈਸਾ ਲੱਗਾ। ਕਿਹਦਾ ਲੱਗਾ ਜੀ ਮੋਟਰਵੇ? ਅੱਛਾ ਹਾਂ ਕਹਿੰਦੇ ਬਹੁਤ ਵਧੀਆ। ਬਾਕੀ ਐਨਕ ਸਿਰ ਤੇ ਰੱਖ ਕੇ ਦੇਖਣ ਦਾ ਤਾਂ ਸਵਾਦ ਹੀ ਵੱਖਰਾ ਹੈ। ਕੀ ਬਾਤ ਹੈ, ਕੀ ਬਾਤ ਹੈ। ਕਿਉਂ ਵੀ ਨਾਜ਼ਰ ਸਿਆ? ਦੇਖੋ ਜੀ ਮੈਂ ਹੁਣ ਸ਼ਿਕਾਉਣਾ ਕਿ ਬਾਲ ਹੈ ਨਹੀਂ ਗਿਆ ਕਾਲੀ ਐਨ ਕਿਹਦਾ ਕਾਲਾ ਤਾਂ ਕੋਈ ਥੋੜਾ ਬਾਲਾਂ ਦਾ ਗੁਮਾਨ ਪਊਗਾ। ਜੀ ਬਸ ਲਿਸਟ ਦੀ ਅਸਲ 'ਚ ਜਿਹਦੇ ਕੋਲ ਜਿਹੜੀ ਚੀਜ਼ ਹੁੰਦੀ ਨਹੀਂ ਨਾ ਉਹ ਸਮਝਦਾ ਵੀ ਖਰੇ ਵਾਲ ਹੋ ਜਾਂਦੇ ਤਾਂ ਪਤਾ ਨਹੀਂ ਕੀ ਹੋਣਾ। ਕਿ ਮੈਂ ਸਮਝਣਾ ਕਿ ਜਿਹੜੀ ਕੁਦਰਤ ਵੱਲੋਂ ਚੀਜ਼ ਜਾਂਦੀ ਨਾ ਬੰਦੇ ਦੀ ਉਹਦੇ ਨਾਲ ਪਰਸਨੈਲਿਟੀ ਮੈਚ ਹੋ ਜਾਂਦੀ। ਅੱਛਾ ਹੁਣ ਫੈਸ਼ਨ ਹੈ ਲਾਹੌਰ ਦਾ ਕਿ ਵੱਡੀ ਦਾੜੀ ਤੇ ਸਿਰੋਂ ਗੰਜੇ। ਹਾਂ ਤੇ ਇਹ fashion ਅੱਜ ਕੱਲ੍ਹ ਦਾ। ਦੇਖ ਲਓ ਕਿ ਜੇ ਹੁਣ ਤੁਸੀਂ ਵਾਲ ਲਗਵਾ ਲਓ ਨਾ ਤਾਂ ਤੁਹਾਨੂੰ ਚੰਗੇ ਵੀ ਨਹੀਂ ਲੱਗਣਗੇ। ਹਾਂ ਬੜਾ ਔੜ ਜਿਹਾ। ਯਾਰ ਮੈਂ ਤਾਂ ਹਲੇ ਸੋਚਦਾ ਨਹੀਂ 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 ਭਾਜੀ ਨਹੀਂ ਐਵੇਂ ਪੰਗਾ ਲੈਣ ਵਾਲੀ ਗੱਲ ਹੈ, ਐਵੇਂ ਦਿਲ ਨੂੰ ਸਮਝਾਉਣ ਵਾਲੀ ਗੱਲ ਹੈ, ਗੱਲ ਵੀ ਨਹੀਂ ਹੈ। ਉਹ ਦੇਖੋ ਜੀ ਜਿਹਦੇ ਕੋਲ ਹੁੰਦੀ ਆ ਉਹ ਕਹੀ ਤਾਂ ਇਦਾਂ ਹੀ ਕਹਿੰਦਾ ਹਾਂ ਜਦੋਂ ਮਿਲੀ ਯਾਰੀ ਉਹਨੂੰ ਪੁੱਛੋ ਉਹਨੂੰ ਪੁੱਛੋ ਵੀ ਕਿੰਨੀ ਵੱਡੀ ਕਮੀ ਆ ਇਹ। ਯਾਰ ਐਵੇਂ ਤੁਸੀਂ ਗੱਲ ਦਿਲ ਨੂੰ ਲਾਈ, ਗੱਲ ਹੈ ਕੋਈ ਨਹੀਂ ਇੰਨੀ, ਗੱਲ ਹੈ ਕੋਈ ਨਹੀਂ। ਐਡੀ ਗੱਲ ਨਹੀਂ ਹੈ ਜਿੰਨੀ ਤੁਸੀਂ ਇਹਨੂੰ I know I am also just kidding। ਲਓ ਜੀ ਹੁਣ ਉਤਰਾਈਆਂ ਸ਼ੁਰੂ ਹੋ ਗਈਆਂ। ਇਹ ਚੂਨਾ ਮਾਰ ਕੇ ਰਾਤ ਨੂੰ ਗੱਡੀਆਂ ਦੀਆਂ ਲਾਈਟਾਂ ਪੈਣ ਫਿਰ ਉਹਨਾਂ ਨੂੰ ਪਤਾ ਲੱਗਦਾ ਰਵੇ ਨਾ। ਉਹ ਤੇ ਗੱਡੀਆਂ ਇਹਨਾਂ ਨੇ ਨਾ ਖੜੀਆਂ ਕਰ ਲੈਣੀਆਂ, ਲਾਈਨ ਲਵਾ ਲੈਣੀ ਆ, ਫਿਰ ਇਕੱਠੀਆਂ ਉਹਨਾਂ ਨੇ ਭੇਜਣੀਆਂ ਜਿਹੜੀਆਂ ਬੱਸਾਂ ਬੱਸਾਂ ਵੱਡੀਆਂ। ਕਿਉਂਕਿ ਉਹਨਾਂ ਨੂੰ ਫਿਰ ਇੱਥੇ ਸਪੀਡ ਇਹ ਦੇਖੋ ਆਹ ਲੱਗੀ ਲਾਈਨ ਉਤਰਾਈ ਦੇ ਟਾਈਮ, ਤਾਂ ਉਹਨਾਂ ਦਾ ਟਾਈਮ ਨੋਟ ਕਰਦੇ ਵੀ ਇੰਨੇ ਟਾਈਮ ਚ ਉਤਰ ਕੇ ਜਾਣਾ, ਵੀ ਸਪੀਡ ਨਹੀਂ ਮਾਰ। ਇਹ ਨੁਕਸਾਨ ਬੜੇ ਹੋਏ ਸੀ ਜੀ ਅੱਗੇ ਪਹਿਲੇ ਸ਼ੁਰੂ ਵਿੱਚ ਲੋਕ ਜਿਹੜੇ ਨਾ ਨਿਊਟਰਲ ਕਰ ਲੈਂਦੇ ਸੀ ਗੱਡੀਆਂ, ਤੇਲ ਬਚਾਓ, ਫਿਰ ਜਾ ਕੇ ਖਾਈਆਂ ਜੀ ਡਿੱਗਦੀਆਂ ਸੀਗੀਆਂ। ਹਾਂਜੀ ਉਹਨਾਂ ਨੂੰ ਇੱਕ ਪਰਚੀ ਦੇ ਦਿੰਦੇ। ਜਦੋਂ ਇਹ ਥੱਲੇ ਜਾਣਾ ਤਾਂ ਉੱਥੋਂ ਪਰਚੀ ਚੈੱਕ ਹੋਣੀ। ਕੀ ਬਾਤ। ਕਾਰਵਾਈ ਲੱਗਦੀ ਆ ਹਾਂ ਕਾਨਵਾਈ, ਹਾਂਜੀ ਕਾਨਵਾਈ ਲੱਗਦੇ। ਹਾਂਜੀ ਹਾਂਜੀ ਪਹਿਲੇ ਤੇਜ਼ ਚੱਲਦੀਆਂ ਨਾ ਫਿਰ ਵੱਜਦੀਆਂ, ਬ੍ਰੇਕਾਂ ਫੇਲ ਕਰ ਲੈਂਦੇ। ਲਓ ਜੀ ਇਸਲਾਮਾਬਾਦ ਨੂੰ ਜਾ ਰਹੇ ਆ ਤੇ ਹੁਣ ਸਫ਼ਰ ਸਾਡਾ ਅੱਧਾ ਰਹਿ ਗਿਆ ਤਕਰੀਬਨ, ਅੱਧੇ ਨਾਲ ਵੀ ਥੋੜਾ ਰਹਿ ਗਿਆ ਹੁਣ। ਬੜੇ ਚੀਨੇ ਤੇ ਅੱਗੋਂ ਫਿਰ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ। ਹਾਂਜੀ ਹੁਣ ਅਸੀਂ ਜਾ ਰਹੇ ਪਿਸ਼ਾਵਰ ਵਾਲੀ ਸਾਈਡ ਤੇ, ਇਸਲਾਮਾਬਾਦ ਕ੍ਰਾਸ ਕਰ ਲਿਆ ਮੋਟਰਵੇ ਇੰਟਰਚੇਂਜ ਤੋਂ। ਪਿਸ਼ਾਵਰ ਪਹੁੰਚ ਕੇ ਅਸੀਂ, ਪਿਸ਼ਾਵਰ ਤਾਂ ਨਹੀਂ ਪਹੁੰਚਣਾ, ਹਸਨ ਅਬਦਾਲ ਪੰਜਾ ਸਾਹਿਬ ਪਹੁੰਚ ਕੇ ਅਸੀਂ ਤੁਹਾਨੂੰ ਦਰਬਾਰ ਸਾਹਿਬ ਦੀ ਵੀ ਜ਼ਿਆਰਤ ਕਰਾਵਾਂਗੇ, ਦਰਸ਼ਨ ਕਰਾਵਾਂਗੇ। ਜੁੜੇ ਰਹੋ ਜੀ ਬਲੌਗ ਨਾਲ ਆਖਰ ਤੱਕ ਜ਼ਰੂਰ ਦੇਖਿਓ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੀਦੀ ਆ, ਜਿਹੜੀਆਂ ਬੰਦੇ ਆ ਕੇ ਨਹੀਂ ਦੇਖ ਸਕਦੇ, ਅਸੀਂ ਕੈਮਰੇ ਰਾਹੀਂ ਵੀਡੀਓ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਹੈ। ਪੈਟਰੋਲ ਪੰਪ ਤੇ ਹੁਣ ਤੇਲ ਲੈਣਾ ਜੀ, ਗੱਡੀ ਦਾ ਤੇਲ ਪਵਾਉਣ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਬਾਕੀ ਚੀਜ਼ਾਂ ਵੀ ਦਿਖਾਵਾਂਗੇ। ਇਹ ਦੇਖੋ ਜੀ ਪੈਟਰੋਲ ਪੰਪ, ਇਹ ਹੁਣ ਤੇਲ ਪਾ ਰਹੇ ਬਾਈ ਹੁਣ ਟਾਪੋ ਟਾਪ ਦਾ ਸਪੀਡ। ਕਿੱਦਾਂ ਵੀ ਨਾਜ਼ਰ ਸਿੰਘ ਥੱਕ ਤੇ ਨਹੀਂ ਗਿਆ ਕਿਉਂ ਬਾਈ ਜੀ? ਕਿੱਦਾਂ ਉਹ ਪਾਣੀ ਛਾਣੀ? ਅੱਛਾ ਆ ਹੁਣ ਆਪਾਂ ਜਾਣਾ ਜੀ ਹਸਨ ਅਬਦਾਲ ਤੇ ਪਿਸ਼ਾਵਰ ਦੀ ਸੜਕ ਜਾਂਦੀ ਆ। ਹਵਾ ਬੜੀ ਪਿਆਰੀ ਚੱਲ ਰਹੀ ਹੈ ਜੀ। ਪਾਕਿਸਤਾਨ ਖੂਬਸੂਰਤ ਜਿਹੜਾ ਨਾ ਜੀ, ਅਸੀਂ ਤੁਹਾਨੂੰ ਉਹ ਦਿਖਾਣਾ ਹੈ, ਸਾਡੇ ਨਾਲ ਜੁੜੇ ਰਹੋ। ਪਹੁੰਚ ਚੁੱਕੇ ਹਾਂ ਜੀ ਹਸਨ ਅਬਦਾਲ ਪੰਜਾ ਸਾਹਿਬ ਦੇ ਬਿਲਕੁਲ ਨੇੜੇ ਤੇ ਹੁਣ ਅਸੀਂ ਜਨਾਬੇ ਵਾਲੀ ਤੁਹਾਨੂੰ ਦਰਬਾਰ ਸਾਹਿਬ ਦੀ ਵੀ ਜ਼ਿਆਰਤ ਕਰਾਵਾਂਗੇ। ਇਹ ਗਲੀ ਸਿੱਧੀ ਜਿਹੜੀ ਆ ਨਾ ਇਹ ਉੱਥੇ ਨੂੰ ਜਾਂਦੀ ਆ ਗੁਰਦੁਆਰਾ ਸਾਹਿਬ। ਸਿਰਫ ਉਹ ਆਪਣਾ ਰਿਕਾਰਡ ਬੜਾ ਹੀ ਖੂਬਸੂਰਤ ਇਲਾਕਾ ਜੀ, ਦੇਖਣ ਦੇ ਕਾਬਲ ਆ। ਲੋਕ ਬਹੁਤ ਅੱਛੇ ਇੱਥੋਂ ਦੇ, ਬੜੇ ਮਿਲਣਸਾਰ, ਬੜੇ ਤਾਵਨ ਕਰਦੇ ਆ। ਗੁਰਦੁਆਰਾ ਸਾਹਿਬ ਦੇ ਬਿਲਕੁਲ ਅਸੀਂ ਤਕਰੀਬਨ ਨੇੜੇ ਪਹੁੰਚ ਚੁੱਕੇ ਹਾਂ ਜੀ। ਨਸੀਬ ਸਾਹਿਬ ਦੇ ਕੋਲ ਪਹੁੰਚ ਗਏ ਜੀ। ਪੰਜਾ ਸਾਹਿਬ ਬੜੇ ਬੀਬੇ ਬੰਦੇ ਆ, ਬੜੀ ਸੇਵਾ ਕਰਦੇ ਆ ਜੀ ਨਸੀਬ ਸਾਹਿਬ। ਤੇ ਇਹ ਆਪਣੇ ਸੋਹਣੀ ਭਾਈ ਬੈਠੇ ਆ, ਮਨੀਰ ਭਾਈ, ਵਿੱਕੀ ਭਾਈ, ਬਜ਼ੁਰਗ। ਕੱਲ ਰਾਤੀ ਮੈਨੂੰ ਰਾਣਾ ਸਾਹਿਬ ਦੀ ਕਾਲ ਆਈ, ਉਹ ਕਹਿੰਦੇ ਜੀ ਬਜ਼ੁਰਗਾਂ ਦੀ ਸ਼ਕਲ ਪਾਲੀ ਬਾਈ ਨਾਲ ਬਹੁਤ ਮਿਲਦੀ ਆ। ਮੈਂ ਕਿਹਾ ਮਾਮੇ ਆ ਕਿ ਥੋੜਾ ਬਹੁਤਾ ਤਾਂ ਜਾਣਾ ਹੀ ਆ ਮਾਂਦਰਾ। ਕਿੱਦਾਂ ਲੱਗਾ ਜੀ ਪੰਜਾ ਸਾਹਿਬ ਆਏ ਤੁਸੀਂ? ਪੈਂਦੀ ਸੱਟੇ ਜਿਹੜੀ ਨਜ਼ਰ ਪਈ, ਇੰਤਜ਼ਾਰ ਸੀਗਾ ਹੈ, ਹੋ ਗਿਆ ਜੀ, ਹੈ ਪੂਰਾ ਹੋ ਗਿਆ ਖਾਬ। ਤੁਸੀਂ ਦੇਖੋ ਜੀ ਮੁੜ ਕੇ ਜੀਂਦਿਆਂ ਦੇ ਮੇਲੇ ਅੱਲਾਹ ਪਾਕ ਤੁਹਾਨੂੰ ਹਰ ਸਾਲ ਲੈ ਕੇ ਆਵੇ, ਤੇ ਕਿਹੋ ਜਿਹਾ ਲੱਗਾ ਇੱਥੇ ਆ ਕੇ? ਬਹੁਤ ਵਧੀਆ ਜੀ। ਹਾਂ
ਕੀ ਹੁਣ ਦੱਸੋਗੇ ਜਾ ਕੇ ਪਾਕਿਸਤਾਨ ਚ ਗੁਰਦੁਆਰੇ ਤੁਸੀਂ ਇਹ ਪਹਿਲਾ ਹੀ ਗੁਰਦੁਆਰਾ ਦੂਸਰਾ ਦੇਖਿਆ, ਪਹਿਲੇ ਡੇਰਾ ਸਾਹਿਬ ਦੇਖਿਆ, ਦੂਸਰਾ ਤੁਸੀਂ ਇੱਥੇ ਦਰਸ਼ਨ ਕਰਨ ਆਏ ਆ ਪੰਜਾ ਸਾਹਿਬ। ਭਰਾ ਸਾਡੇ ਨਾਲ ਹੈ, ਸਾਰੀ ਹਿਸਟਰੀ ਸਾਨੂੰ ਦੱਸੀ ਜਾਂਦੇ। ਸਾਡੇ ਲਈ ਵੀ ਬੜੇ ਆਨੰਦ ਦੀ ਗੱਲ ਹੈ ਕਿ ਤੁਸੀਂ ਆਏ, ਬਲਕਿ ਇੱਕ ਅਜੋਕੇ ਸਾਡੇ ਸੂਫੀ ਪੋਇਟ ਹੈ, ਉਹ ਪੁੱਛ ਰਹੇ ਕਿ ਗੁਰਦੁਆਰਾ ਸਾਹਿਬ ਕਿਦਾਂ ਦਾ ਲੱਗਾ ਤੁਹਾਨੂੰ ਆ ਕੇ। ਅਜੋਕੇ ਸੂਫੀ ਪੋਇਟ ਹੈ ਤੇ ਉਹਨਾਂ ਦੀ ਇੱਕ ਕਵਿਤਾ ਹੈ ਪੂਰੀ, ਉਹਦੇ ਵਿੱਚ ਇੱਕ ਜਗ੍ਹਾ ਤੇ ਲਿਖਦੇ ਆ ਕਿ ਮਸੀਤਾਂ ਗਿਰਜਿਆਂ ਮੰਦਰਾਂ 'ਚ ਸਭ ਤੇਰਾ ਹੀ ਹੋਣਾ ਸੀ, ਕਲੀਸਾ ਤੇ ਹਰਮ ਵਿੱਚ ਵੀ ਤੇਰਾ ਬਹਿਣਾ ਖਲੋਣਾ ਸੀ। ਇਹ ਹਿੰਦੂ ਮੁਸਲਮਾਨ ਸਿੱਖ ਤੇ ਈਸਾਈ ਤੈਨੂੰ ਪਿਆਰੇ ਨੇ, ਮੇਰੇ ਤੇ ਖੁੱਲ ਗਿਆ ਸਾਈਆਂ ਇਹ ਬੰਦੇ ਤੇਰੇ ਸਾਰੇ ਨੇ। ਜੀ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਚੁੱਕੇ ਹਾਂ ਜੀ। ਇਹ ਹੁਣ ਤੁਹਾਨੂੰ ਦਿਖਾਣੇ ਆ ਜਿਹੜੀ ਸੇਵਾ ਕੀਤੀ ਹੈ ਨਾ ਜੀ, ਸੇਵਾ ਕਰਾਈ ਹੈ, ਤੁਹਾਨੂੰ ਉਰਦੂ 'ਚ ਲਿਖਿਆ ਹੈ 25 ਰੁਪਈਆ ਸੇਵਾ कराई हरनाम सिंह गांधी ने अपने पिता सरदार सुंदर सिंह सिखो निवासी की याद में। सेवा कराई इंदर सिंह वल्द मियाँ सिंह जी सकना गविंड लाहौर, ये भी 25 रुपये। ਇਹ ਕੱਲੇ ਕੱਲੇ ਦੇ ਨਾਂ ਲਿਖੇ ਜੀ, ਦੇਖ ਲਓ ਉਦੋਂ 25 ਰੁਪਏ ਦੀ ਕੀ ਅਹਿਮੀਅਤ ਹੋਏਗੀ। ਇਹ 15 ਰੁਪਏ ਆ। ਸੇਵਾ ਕਰਾਈ ਸਰਦਾਰ ਮੋਹਨ ਸਿੰਘ ਜੀ ਸਿਆਲਕੋਟ, ਬਹੁਤ ਮਤਲਬ ਮੁxtਲਫ ਜਗ੍ਹਾ ਤੋਂ ਆ, ਕਸ਼ਮੀਰ ਤੋਂ ਆ, ਇਹ ਰਾਵਲਪਿੰਡੀ ਤੋਂ ਆ ਜੀ। ਤੇ ਇਹ ਵੇਖੋ ਇਹ ਸਹੀ ਤਰ੍ਹਾਂ ਪੜ੍ਹ ਹੋ ਰਹੇ ਆ। ਇਸ ਸਾਰਿਆਂ ਨੇ ਉਦੋਂ ਆ 10 ਰੁਪਏ ਸੇਵਾ ਕੀਤੀ ਸੀ। 10 ਰੁਪਈਆਂ ਦੀ ਉਦੋਂ ਚੰਗੀ ਵੱਡੀ ਹੋਣੀ, ਮਤਲਬ ਅਮਾਊਂਟ ਗਿਣੀ ਜਾਂਦੀ ਹੋਣੀ ਆ। ਦੇਖੋ ਵੱਡੇ ਵੱਡੇ ਨਾਂ ਲਿਖੇ ਆ, ਡਾਕਟਰ ਅਸ਼ੋਕ ਕੁਮਾਰ ਤਵਾਣੀ, ਇਹ ਜਨਾਬ ਇਹਨਾਂ ਨੇ ਜ਼ਿਆਦਾ ਦਿੱਤੇ ਹੋਣੇ ਆ, ਇਹਨਾਂ ਦੇ ਨਾਂ ਵੱਡੇ ਕਰਕੇ ਲਿਖੇ ਆ। ਬਾਕੀ ਰੱਬ ਦੇ ਘਰ 'ਚ ਜਦੋਂ ਤੁਸੀਂ ਦੇਣੇ ਆ ਨੀਅਤ ਦੇਖੀ ਜਾਂਦੀ ਆ, ਥੋੜੇ ਵੱਡੇ ਦੀ ਗੱਲ ਨਹੀਂ ਹੁੰਦੀ, ਨੀਅਤ ਹੁੰਦੀ ਆ। सेवा कराई अपने पिता सरदार सिंह चावला की याद में, सुरिंदरपाल सिंह चावला। ਇਹ ਲਿਖਿਆ ਜੀ ਸਰੋਵਰ ਸਾਹਿਬ ਮਰਿਆਦਾ। ਸਰੋਵਰ ਸਾਹਿਬ ਦੇ ਵਿੱਚ ਕਹਿੰਦੇ ਨੰਗੇ ਸਿਰ ਜਾਣਾ ਜਿਹੜਾ ਬਿਲਕੁਲ ਮਨਾ ਆ। ਸਰੋਵਰ ਸਾਹਿਬ ਵਿੱਚ ਛਾਲਾ ਮਾਰ ਕੇ ਨਹਾਉਣਾ ਮਨਾ ਆ, ਕਿਉਂਕਿ ਇਹ ਸਵਿਮਿੰਗ ਪੂਲ ਨਹੀਂ ਹੈ। ਸਰੋਵਰ ਸਾਹਿਬ ਦੇ ਵਿੱਚ ਕਹਿੰਦੇ ਇੱਕ ਡੁਬਕੀ ਯਾਨੀ ਗੋਤਾ ਲਗਾਉਣਾ ਹੀ ਇਸ਼ਨਾਨ ਹੋ ਜਾਂਦਾ, ਇਹਦੇ ਨਾਲ ਹੀ ਹੋ ਜਾਂਦਾ ਹੈ। ਸਰੋਵਰ ਸਾਹਿਬ ਦੇ ਵਿੱਚ ਕੱਪੜਾ ਕਛੇਰੇ ਧੋਣਾ ਮਨਾ ਹੈ, ਵੀ ਕੱਪੜੇ ਤੁਸੀਂ ਨਹੀਂ ਕੱਛਾ ਨਹੀਂ ਧੋ ਸਕਦੇ। ਸਰੋਵਰ ਸਾਹਿਬ ਦੇ ਵਿੱਚ ਜਾਣ ਤੋਂ ਪਹਿਲੇ ਇਸ਼ਨਾਨ 5 ਇਸ਼ਨਾਨ करके जाना चाहिए। ਇਹ ਮਛਲੀਆਂ ਜੀ, ਇਹ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ। ਇਹ ਲਓ ਕਿੱਡੀ ਮਸਤੀ ਦੇ ਨਾਲ ਫਿਰਨ ਡੀਆਂ, ਕੋਈ ਪਾਣੀ ਬਹੁਤ ਸਾਫ਼ ਆ। ਇਹ ਦਰਬਾਰ ਸਾਹਿਬ ਆ ਜੀ, ਇਹ ਦੇਖੋ। ਜਿਹੜੇ ਨਹੀਂ ਆ ਸਕਦੇ ਉਹ ਵੀਡੀਓ ਰਾਹੀਂ ਦੇਖੋ ਜੀ। ਇਹ ਲਓ ਕੀ ਬਾਤ ਆ। ਇਹ ਹੋ ਗਈਆਂ। ਹੁਣ ਤੁਹਾਨੂੰ ਦਿਖਾਣੇ ਪੰਜਾ ਸਾਹਿਬ ਦਾ ਨਿਸ਼ਾਨ। ਇੱਥੇ ਹੁਣ ਤਕਰੀਬਨ ਕੋਈ 150 ਤੋਂ ਉੱਪਰ ਘਰ ਆ ਗਏ। ਪਹਿਲੇ ਤਾਂ 50 ਸੀਗੇ, ਲੇਕਿਨ ਹੁਣ 150 ਤੋਂ ਉੱਪਰ ਘਰ ਤੇ ਇੱਥੇ ਪਿਸ਼ਾਵਰ ਹਸਨ ਅਬਦਾਲ ਆ ਗਏ ਆ ਜੀ। ਪਿਸ਼ਾਵਰੀ ਆ ਇਹ ਦੇਖੋ ਮਛਲੀਆਂ ਕਿੰਨੀਆਂ ਕਿੰਨੀਆਂ ਜ਼ਿਆਦਾ ਹੈ। ਇਹ ਤੁਹਾਨੂੰ ਜ਼ੂਮ ਕਰਕੇ ਦਿਖਾਣੇ। ਇਹ ਦੇਖੋ, ਇਹ ਕਹਿੰਦੀਆਂ ਕੱਖ ਨਹੀਂ। ਵਾਹ ਜੀ ਵਾਹ, ਕਿਆ ਖੂਬਸੂਰਤ ਨਜ਼ਾਰਾ ਜੀ। ਇਹ ਵੇਖੋ ਜੀ, ਇਹ ਵਿੱਚ ਜੀ ਪੰਜਾ ਸਾਹਿਬ ਦਾ ਨਿਸ਼ਾਨ। ਯਾਤਰੀ ਜਿਹੜੇ ਆ ਆਪਣੇ ਚੜ੍ਹਦੇ ਪੰਜਾਬ ਤੋਂ, ਇਹ ਹੁਣ ਇੱਥੇ ਆਪਣਾ ਦਰਸ਼ਨ ਕਰਨਗੇ ਜੀ। ਦੇਖਿਓ ਤਿਲਕ ਨਾ ਜਾਇਓ, ਇੱਥੇ ਥੋੜੀ ਜਿਹੀ ਤਿਲਕ। ਇੱਧਰ ਇਹਨੂੰ ਅੱਛਾ ਪਾ ਲਓ। ਮੈਂ ਨਾਲ ਹੀ ਆ, ਕੋਈ ਨਹੀਂ। ਪਾਣੀ ਠੰਡਾ ਕਿੰਨਾ। ਵਾਹ ਜੀ ਵਾਹ। ਸਰੋਵਰ ਸਾਹਿਬ ਤੇ ਹਰ ਗੁਰਦੁਆਰੇ ਜੀ, ਪਰ ਇਹਨਾਂ ਦਾ ਨਜ਼ਾਰਾ ਵੱਖਰਾ ਹੀ ਹੈ ਜੀ। ਇਹ ਮਛਲੀਆਂ ਸਾਰਾ ਦਿਨ ਹੀ ਦਰਸ਼ਨ ਕਰਦੀਆਂ ਜੀ। ਇਹ ਜੀ ਪੰਜਾ ਸਾਹਿਬ ਦਾ ਨਿਸ਼ਾਨ ਤੁਸੀਂ ਗੌਰ ਕਰਕੇ ਦੇਖ ਸਕਦੇ। ਇਹ ਜ਼ੂਮ ਕਰਕੇ, ਇਹ ਆ ਬਿਲਕੁਲ ਆ ਨੀਚੇ ਲੱਗਾ ਜੀ। ਇਹ ਆ ਦੇਖੋ, ਉਹ ਸਾਹਮਣੇ। ਹਾਂਜੀ
ਪਾਣੀ ਸਾਫ਼ ਵੀ ਬਹੁਤ ਆ ਤੇ ਠੰਡਾ ਵੀ ਬਹੁਤ ਹੈ। ਮਛਲੀਆਂ ਤਾਂ ਹੀ ਨਹੀਂ ਜਾਂਦੀਆਂ ਇੱਥੋਂ। ਇੱਕੋ ਹੀ ਨਸਲ ਆ ਜੀ ਇਹ ਮਛਲੀਆਂ ਦੀ, ਇੱਕੋ ਹੀ ਤਰ੍ਹਾਂ ਦੀਆਂ, ਕਹਿੰਦੀਆਂ ਕੁਝ ਨਹੀਂ ਉਦਾਂ। ਕਰ ਲਓ ਤੁਸੀਂ ਵੀ, ਰਹਿ ਨਾ ਜਾਓ। ਆ ਜਿਹੜੇ ਥੱਲੇ ਫਿਰ ਉਹੀ ਨਾਮ ਲਿਖੇ ਹੋ ਜੀ ਪੱਥਰ ਤੇ ਜਿਨ੍ਹਾਂ ਨੇ ਸੇਵਾ ਕਰਾਈ ਹੈ। ਫਾਊਂਡੇਸ਼ਨ ਸਟੋਨ ਆਫ ਦ ਸੈਕਰਡ ਟੈਂਕ ਆਫ ਸ੍ਰੀ ਗੁਰੂ ਨਾਨਕ ਦੇਵ। ਹਾਂਜੀ, ਇਹ ਵੇਖੋ ਜੀ, ਇੱਥੋਂ ਮਤਲਬ ਸ਼ੁਰੂ ਹੋ ਕੇ ਸਾਰੀ ਬਿਲਡਿੰਗ ਜਿਹੜੀ ਉੱਪਰ ਰਹਿਸ਼ਾਂ ਬਣੀਆਂ ਆ, ਕੋਈ 450 ਕਮਰਾ ਹੈਗਾ ਜੀ ਇੱਥੇ, ਜਿਹਦੇ ਵਿੱਚ ਇਹ ਜਦੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਸਟੇ ਕਰਵਾਉਂਦੇ ਆ। ਇਹਦੇ ਨਾਲ ਨਾਲ ਜਦੋਂ ਰਸ਼ ਪੈਂਦਾ ਜ਼ਿਆਦਾ, ਫਿਰ ਪਰੇ ਨਾ ਸਕੂਲ ਹੈ, ਉੱਥੇ ਇਹਨਾਂ ਦੇ ਉੱਥੇ ਵੀ ਕਰ ਦਿੰਦੇ, ਮਾਰਕੀ ਲਾ ਦਿੰਦੇ ਬੜੀ ਬਿਹਤਰੀਨ ਕਿਸਮ ਦੀ ਟੌਪ ਕਲਾਸ, ਤੇ ਉਹਦੇ ਵਿੱਚ ਚਿਲਰ ਏਸੀ ਲਾ ਦਿੰਦੇ ਆ। ਉਸ ਤੋਂ ਬਾਅਦ ਅਗਰ ਸੰਗਤ ਜ਼ਿਆਦਾ ਆਵੇ, ਵਿਸਾਖੀ ਤੇ ਜ਼ਿਆਦਾ ਰਸ਼ ਪੈਂਦਾ, ਤੇ ਉਹ ਫਿਰ ਨੇੜੇ ਨੇੜੇ 4-5 ਸਕੂਲ ਕਾਲਜ ਆ, ਉੱਥੇ ਵੀ ਇਹਨਾਂ ਦਾ ਸਟੇ ਕਰਾਉਂਦੇ। ਜਿਹੜੇ ਪਾਕਿਸਤਾਨ ਦੀ ਸੰਗਤ ਆ ਉਹਨਾਂ ਦਾ ਸਟੇ ਜਿਹੜਾ ਨਾ ਇੱਥੇ ਕਰਾ ਦਿੰਦੇ ਆ। ਨੀਰ ਸਾਹਿਬ ਆਪਣੇ ਲੱਗੇ ਹੋਏ ਆ ਬਾਈ ਹੁਣੀ, ਲਾਈਵ ਜਾ ਰਹੇ ਆ ਇਹਨਾਂ ਦੇ, ਦੇਖੋ ਜੀ ਪੇਜ ਤੇ ਜਾ ਕੇ। ਇੱਥੋਂ ਫਿਰ ਇਹਨਾਂ ਨੇ ਜਾਣਾ ਇਸਲਾਮਾਬਾਦ। ਇਸਲਾਮਾਬਾਦ ਦੀ ਖੂਬਸੂਰਤੀ ਵੀ ਦੇਖਣੀ ਚਾਹੁੰਦੇ ਆ, ਕਿਉਂਕਿ ਉੱਥੋਂ ਜ਼ੇਨ ਬਣਾ ਕੇ ਆਏ ਸੀ ਕਿ ਇਸਲਾਮਾਬਾਦ ਅਸੀਂ ਜ਼ਰੂਰ ਦੇਖਣਾ। ਸੁਣਿਆ ਬੜਾ ਆ, ਚੰਡੀਗੜ੍ਹ ਵਰਗਾ ਦੇਖਣਾ ਵੀ ਆ। ਨਾਈਟ ਸਟੇ ਉੱਥੇ ਕਰਾਂਗੇ ਜੀ। ਕਿੱਦਾਂ ਲੱਗਾ ਜੀ? ਬਹੁਤ ਸੋਹਣਾ ਲੱਗਾ ਹੈ। ਪਿਕਚਰ ਚ ਦੇਖਣ ਨਾਲ ਤੇ ਇਦਾਂ ਦੇਖਣਾ ਫਰਕ ਤਾਂ ਹੈ ਜੀ। ਪਿਕਚਰਾਂ ਤੇ ਪਿਕਚਰਾਂ ਹੀ ਆ ਨਾ, ਇੱਥੇ ਆਪਣੀ ਅੱਖੀਆਂ ਆ ਕੇ ਦੇਖ ਲੈਣਾ। ਬਹੁਤ ਸ਼ਾਨਦਾਰ। ਹਾਂਜੀ, ਕੱਲ ਅਸੀਂ ਗੁਰੂ ਕਾ ਲਾਹੌਰ ਦੇਖਿਆ, ਅੱਜ ਅਸੀਂ ਪੰਜਾ ਸਾਹਿਬ ਆਏ ਆ। ਹਾਂ ਬਹੁਤ ਸੋਹਣੇ ਦਰਸ਼ਨ। ਬਸ ਆਂਦੇ ਜਾਂਦੇ ਰਹੋ ਜੀ। ਬਹੁਤ ਸੋਹਣਾ, ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਸਲਾਮਤੀ ਦੇਵੇ। ਅਰੇਂਜਮੈਂਟ ਤਾਂ ਬਹੁਤ ਸੋਹਣੇ ਆ। ਬਹੁਤ ਸੋਹਣੇ ਕਮਰੇ ਦੇਖੋ, ਕਿੱਡੇ ਬਿਹਤਰੀਨ ਬਣੇ ਹੋਏ ਆ। ਫਿਰ ਸੇਵਾ ਜਿੰਨੀ ਮੈਨੇਜਮੈਂਟ ਆ ਕਿਹੜੇ ਪਿਆਰ ਨਾਲ ਗੱਲਬਾਤ ਕਰਦੀ ਆ। ਬਹੁਤ ਸੋਹਣਾ ਆ ਕਮਰੇ, ਬਹੁਤ ਬਣਾਏ ਹੋਏ। ਕਮਰੇ ਬਹੁਤ ਆ ਜੀ, ਆ ਖੁੱਲੇ ਕਮਰੇ ਆ। ਉਹ ਅੱਗੇ ਜਾ ਕੇ ਫਿਰ ਲੰਗਰ ਹਾਲ ਇਹਨਾਂ ਦਾ। ਜਦੋਂ ਫਿਰ ਉਦੋਂ ਉਹਨੂੰ ਸੰਗਤ ਆਉਂਦੀ ਆ, ਉਦੋਂ ਫਿਰ ਜ਼ਾਹਰ ਆ ਉਹ ਬੰਦਿਆਂ ਦੇ ਹਿਸਾਬ ਨਾਲ ਫਿਰ ਇਹਨਾਂ ਦੇ ਇੰਤਜ਼ਾਮ ਵੀ ਕਰਨੇ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਚਸ਼ਮੇ ਨੇ ਗੁਰਦੁਆਰਾ ਸਾਹਿਬ, ਇਸ ਇਲਾਕੇ ਦੇ ਵਿੱਚ ਪਹਿਲੇ ਪਾਣੀ ਬਿਲਕੁਲ ਨਹੀਂ ਸੀ ਹੁੰਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਹੋਏ ਇਸ ਧਰਤੀ ਨੂੰ, ਤੇ ਇਸ ਧਰਤੀ ਨੂੰ ਪਾਗ ਲੱਗੇ, ਇਸ ਧਰਤੀ ਨੂੰ, ਇਸ ਜਗ੍ਹਾ ਨੂੰ ਚਸ਼ਮਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਜਗ੍ਹਾ ਜਗ੍ਹਾ ਚਸ਼ਮੇ ਨੇ। ਗੁਰਦੁਆਰਾ ਸਾਹਿਬ ਦੇ ਇੱਕ ਪਵਿੱਤਰ ਜਿਹੜਾ ਸਰੋਵਰ ਹੈ, ਉਹਦਾ ਚਸ਼ਮਾ ਜਿਹੜਾ ਹੈ, ਉਸ ਤੋਂ ਇਲਾਵਾ 4 ਚਸ਼ਮੇ ਹੋਰ ਵੀ ਹੈਗੇ ਨੇ। ਨਾਲ ਇੱਕ ਪਾਣੀ ਹੈ, ਜਿਸ ਇਹ ਪਾਣੀ ਤੁਸੀਂ ਵੇਖ ਰਹੇ ਹੋ ਜਿਹੜਾ ਨਿਕਲ ਰਿਹਾ, ਇੱਕ ਹੋਰ ਚਸ਼ਮਾ ਹੈ। ਗੇਟ ਤੋਂ ਬਾਹਰ ਵੀ 2 ਚਸ਼ਮੇ ਨੇ। ਹੁਣ ਇਸ ਸ਼ਹਿਰ ਨੂੰ, ਇਸ ਇਲਾਕੇ ਨੂੰ, ਇਸ ਤਹਿਸੀਲ ਨੂੰ ਚਸ਼ਮਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹ ਜਦੋਂ ਬਾਬੇ ਨਾਨਕ ਦੇ ਚਰਨ ਛੋਹ ਪ੍ਰਾਪਤ ਹੋਏ, ਤੇ ਬਾਕੀ ਹਿਸਟਰੀ ਤੁਸੀਂ ਸੁਣੀ ਹੋਣੀ, ਡਿਟੇਲ ਜਾਣ ਦੀ ਲੋੜ ਨਹੀਂ ਹੈ। ਤੇ ਬਹੁਤ ਸਾਰੇ ਚਸ਼ਮੇ ਨੇ ਗੁਰਦੁਆਰਾ ਸਾਹਿਬ ਦੇ ਥੱਲੇ। 4 ਜਗ੍ਹਾ ਪਾਣੀ ਨਿਕਲਦਾ ਹੈ ਇੱਥੇ। ਜਿਸ ਤਰ੍ਹਾਂ ਇਹ ਤੁਸੀਂ ਵੇਖ ਰਹੇ ਹੋ, ਇਸੇ ਤਰ੍ਹਾਂ 4 ਜਗ੍ਹਾ ਪਾਣੀ ਨਿਕਲਦਾ ਹੈ। ਇਹ ਗੁਰਦੁਆਰਾ ਸਾਹਿਬ ਬਿਲਕੁਲ ਉੱਤੇ ਵੇ, ਇਹਦੇ ਥੱਲੇ ਨਾਲੇ ਚੱਲਦੇ ਨੇ 3-4। ਹਾਂਜੀ, ਤੇ ਇਹ ਸਾਰਾ ਜਿਹੜਾ ਹੈ ਗੁਰਦੁਆਰਾ ਸਾਹਿਬ ਦੀ ਮੇਨ ਕੰਸਟਰਕਸ਼ਨ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੇ ਹੋਈ ਹੈ। ਉਸ ਤੋਂ ਬਾਅਦ ਵੀ ਕੰਸਟਰਕਸ਼ਨ ਬਹੁਤ ਸਾਰੀ ਹੋਈ ਹੈ। ਤੇ ਬਾਕੀ ਜਿਹੜੀ ਹੈ ਟਰਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੀਜ਼ਾਂ ਨੂੰ ਲੁੱਕ ਆਫਟਰ ਕਰ ਰਹੀ ਹੈ। ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਚੀਜ਼ਾਂ ਮੈਨੇਜ ਹੋ ਰਹੀਆਂ ਨੇ। ਪਾਕਿਸਤਾਨ ਗਵਰਨਮੈਂਟ ਵੱਲੋਂ, ਇਦਾਰਿਆਂ ਵੱਲੋਂ ਸਾਰੀ ਚੀਜ਼ਾਂ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਨੇ। ਨਾਲ ਸਾਡੀ ਕਮੇਟੀ ਹੈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਦੇਖਭਾਲ ਕਰਦੀ ਹੈ। ਲੋਕਲ ਸਿੱਖ ਸੰਗਤ ਹੋ ਗਈ, ਸਾਰੀ ਚੀਜ਼ਾਂ ਇੱਕ ਦੂਜੇ ਨਾਲ ਮਿਲ ਕੇ ਬੜੇ ਪਿਆਰ ਨਾਲ, ਬੜੇ ਅੱਛੇ ਤਰੀਕੇ ਨਾਲ ਜਿਹੜੀਆਂ ਨੇ ਇਹ ਚੀਜ਼ਾਂ। ਇੱਥੇ ਕੋਈ 150 ਫੈਮਿਲੀ ਹੈ ਸਿੱਖ ਸੰਗਤ ਅਤੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ। 150 ਫੈਮਿਲੀ ਇੱਥੇ ਰਹਿੰਦੀ ਹੈ ਪੰਜਾ ਸਾਹਿਬ ਦੇ ਆਲੇ ਦੁਆਲੇ, ਜਿਹੜੇ ਨੇ, ਜਿਹੜੇ 2 ਟਾਈਮ ਸਤਸੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ। ਇਹ ਸੀ ਸਾਡਾ ਅੱਜ ਦਾ ਵਲੌਗ, ਜਿਹੜਾ ਅਸੀਂ ਪੰਜਾ ਸਾਹਿਬ ਆ ਕੇ ਮੁਕੰਮਲ ਕੀਤਾ ਆ। ਲਾਹੌਰੋਂ ਚੱਲੇ ਸੀਗੇ ਵਾਇਆ ਮੋਟਰਵੇ, ਤੇ ਉਮੀਦ ਕਰਦੇ ਕਿ ਤੁਹਾਨੂੰ ਇਹ ਸਾਡਾ ਵਲੌਗ ਅੱਛਾ ਲੱਗੇਗਾ। ਮਜ਼ੀਦ ਇਸ ਤਰ੍ਹਾਂ ਦੇ ਵਲੌਗ ਦੇਖਣ ਲਈ, ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਇੱਕ ਪਿੰਡ ਪੰਜਾਬ ਦਾ ਨੂੰ ਲਾਈਕ, ਸਬਸਕ੍ਰਾਈਬ ਤੇ ਕਮੈਂਟ ਵੀਡੀਓ ਤੇ ਜ਼ਰੂਰ ਕਰਿਆ ਕਰੋ ਜੀ। ਬਹੁਤ ਸ਼ੁਕਰੀਆ ਜੀ, ਰੱਬ ਰਾਖਾ।